ਸਾਡੀ ਜਿਹੜੀ ਜਾਗੀਰ ਸੀਗੀ ਉਹ ਅੰਗਰੇਜ਼ਾਂ ਨੇ ਜੀਤ ਸਿੰਘ ਦੀ ਹਮਾਇਤ ਕਰਨ ਦੀ ਵਜ੍ਹਾ ਨਾਲ ਜਾਗੀਰ ਦੀ ਜ਼ਮੀਨ ਸਾਡੀ ਜ਼ਬਤ ਕਰ ਲਈ। ਮੇਰਾ ਨਾਨਾ ਇੱਕ, ਨਾਨੀ ਦੋ, ਮਾਮਾ ਤਿੰਨ, ਮਾਸੀ ਦਾ ਪੁੱਤ ਚਾਰ, ਮੇਰਾ ਤਾਇਆ, ਮੇਰੀ ਤਾਈ, ਮੇਰੇ ਤਾਏ ਦਾ ਪੁੱਤ, ਮੇਰੇ ਭਾਣਜਾ ਜਿਹੜਾ ਗੁਰਦਾਸਪੁਰ ਦਾ ਉਹ ਡੇਰੇ ਵਾਲਾ ਪੁੱਲ ਜਿਹੜਾ ਸਾਡੇ ਵਾਸਤੇ ਕਤਲਗਾਹ ਸੀ। ਨਾ ਕਿਸੇ ਕਬਰ ਨਸੀਬ ਹੋਇਆ, ਨਾ ਕਿਸੇ ਨੂੰ ਕਬਰ ਨਸੀਬ ਹੋਈ। ਦਰਿਆਏ ਰਾਵੀ ਬੜਾ ਵਗਦਾ ਸੀ, ਬਾਰਿਸ਼ਾਂ ਬੜੀਆਂ ਹੁੰਦੀਆਂ ਸੀ ਉਸ ਵੇਲੇ। ਉਹ ਲਾਸ਼ਾਂ ਸਾਰੀਆਂ ਦਰਿਆ ਰਾਵੀ ਚ ਗਈਆਂ ਜਾਂ ਉਹ ਲੋਕਾਂ ਨਾਲ ਪੱਤੀਆਂ। ਪਾਲੇ ਦਾ ਨਾਮ ਦੱਸਿਆ ਨਹੀਂ, ਗੋਪਾਲ ਦਾਸ ਸੀਗਾ। ਅੱਛਾ। ਉਹ ਅਸੀਂ ਉਹਨੂੰ ਕਹਿੰਦਾ ਪਾਲਾ। ਮਹਿੰਗੇ ਦਾ ਨਾਂ ਸੀ, ਮੁੰਡੇ ਦਾ ਨਾਂ ਸੀ ਰੋਸ਼ਨ, ਇੱਕ ਦਾ ਨਾਂ ਸੀ ਚਾਂਦੀ। ਉਹ ਮੇਰੇ ਕਲਾਸ ਫੈਲੋ ਸੀਗੇ। ਉਹ ਸਕੂਲ ਛੁੱਟੀਆਂ ਦਾ ਕੰਮ ਮਿਲਦਾ ਹੁੰਦਾ ਸੀ ਨਾ, ਉਹ ਫਿਰ ਇਕੱਠੇ ਬਹਿ ਕਰਦੇ ਹੁੰਦੇ ਸਨ। ਪਿੰਡ ਵਿੱਚ ਸਿੱਖਾਂ ਦਾ ਦੱਸਿਆ ਬਿਹਾਰੀਪੁਰ ਤੇ ਅਗਲੇ ਪਾਸੇ ਆਉਂਦਾ ਸੀ ਗੋਂਦਵਾਲ। ਹਾਂਜੀ, ਉੱਥੋਂ ਜਿਹੜੇ ਸਿੱਖਾਂ ਦੇ ਮੁੰਡੇ ਆਉਂਦੇ ਹੁੰਦੇ ਸੀ ਦੋ ਚਾਰ, ਉਹ ਸਾਡੇ ਨਾਲ ਇੱਕ ਦੋ ਪੜ੍ਹਦੇ ਹੁੰਦੇ ਸੀਗੇ। ਉਹਦਾ ਸੂਬੇਦਾਰ ਹੁੰਦਾ ਸੀ ਸਿੱਖ, ਉਹਦਾ ਪੁੱਤ ਸੀ। ਰਾਤ ਸਾਨੂੰ ਜਿਸ ਵੇਲੇ ਉਹਨਾਂ ਨੇ ਅਸਲ ਕਵੇਲੇ ਅਸੀਂ ਤੁਰੇ ਉੱਥੋਂ ਗੱਡੀਆਂ 'ਚ ਬਹਿ ਗਏ ਆ, ਬੇਜਾਰ ਇਸ ਤਰ੍ਹਾਂ ਤੁਰ ਪਿਆ, ਇਸ ਤਰ੍ਹਾਂ ਉੱਠ ਤੁਰ ਪਿਆ। ਅੱਛਾ, ਹਰ ਚੀਜ਼ ਡੰਗਰ ਭੁੱਖੇ ਸਭ ਕੁਛ ਉਸ ਤਰ੍ਹਾਂ ਬੂਹੇ ਖੁੱਲੇ ਛੱਡ ਕੇ ਤੁਰ ਪਿਆ। ਜਦੋਂ ਕਿ ਉਸ ਤੋਂ ਪਹਿਲੇ ਮੇਰੀ ਫੁੱਫੀ ਮੇਰੀ ਦਾਦੀ ਮਾਰਨ ਨੂੰ ਤਿਆਰ ਸੀ ਵੀ ਘਰ ਸੀ ਕਿਵੇਂ ਛੱਡ ਜਾਣੇ। ਲੇਕਿਨ ਉਸ ਦਿਨ ਕਿਸੇ ਨੇ ਸੋਚਿਆ ਵੀ ਤਾਲਾ ਵੀ ਲਾ ਲਈਏ, ਕੁੰਡੀ ਵੀ ਲਾ ਲਈਏ ਕਿ ਨਾ। ਉਸ ਦੋ ਤਿੰਨ ਦਿਨਾਂ ਨੂੰ ਦਸਤਾਰ ਚਲੇ ਜਾਣਾ, ਅਸੀਂ ਮਾਜਰੇ ਵਾਲੇ ਦੋ ਚੌਲ ਦਿਨਾਂ ਨੂੰ ਹਿੰਦੁਸਤਾਨ ਵਾਪਸ ਚਲੇ ਜਾਣਾ। ਉਹ ਦੋ ਤਿੰਨ ਦਿਨ ਜਿਹੜੇ ਸਾਡੇ ਅੱਜ ਤੱਕ ਬੀਤੇ ਨੇ, ਕੋਈ ਮਾਜਰਾ ਵਾਪਸ ਨਹੀਂ ਗਿਆ। ਇੱਥੇ ਸਾਡੀਆਂ ਕਬਰਾਂ ਨੇ। ਇੱਥੇ ਝਗੜਾ ਕਿਸੇ ਲੋਕਲ ਨਾਲ ਜਾਂ ਕਿਸੇ ਨਾਲ ਚੌਧਰੀ ਅਸੀਂ ਉਹਨੂੰ ਕਹਿੰਦੇ ਦੇਖੇ ਸਿੱਖਾਂ ਕੋਲ ਬਚ ਕੇ ਆ ਗਏ ਆ, ਸਾਡੀਆਂ ਕਬਰਾਂ ਤੁਹਾਡੀਆਂ ਇਕੱਠੀਆਂ ਬਣਨੀਆਂ ਨੇ। ਤੁਸੀਂ ਨੱਥਾ ਸਿੰਘ ਉਹਨਾਂ ਨੂੰ ਯਾਦ ਕਰਦੇ ਜੇ ਅਸੀਂ ਕਲਮਾ ਪੜ੍ਹਨ ਵਾਲੇ ਤੁਹਾਡੇ ਭਰਾ ਵਾ, ਸਾਡੇ ਨਾਲ ਰਾਬਤਾ ਕਰੋ। ਲੇਕਿਨ ਉਹ ਇੱਕ ਐਸੀ ਤਸਮ ਸੀਗਾ, ਉਹ ਪਿਛਲਾ ਹੁਣ ਕੁਝ ਹਟ ਗਿਆ। ਪਿੱਛੇ ਜਿਹੜੇ ਸੀ ਲੋਕਲ ਉਹ ਸਾਨੂੰ ਸੁਦੇ ਪਲਾਈ ਨੇ ਪਲਾਂਗੇ। ਉਹ ਨੱਥਾ ਸਿੰਘ ਬੰਤਾ ਸਿੰਘ ਨੂੰ ਜ਼ਿਆਦਾ ਅਜ਼ੀਜ਼ ਸਮਝਦੇ ਸੀ, ਸਾਨੂੰ ਸੁਦੇ ਪਲਾਈ ਕਹਿੰਦੇ ਸੀ। ਸਾਨੂੰ ਸਾਡੇ ਮੂੰਹ ਤੇ ਪਨਾਹਗੀਰ ਕਹਿੰਦੇ ਸੀ। ਦੁਆ ਕਰ ਅੱਲਾਹ ਤਾਲਾ ਕਿਸੇ ਨੂੰ ਮੁਹਾਜਰ ਨਾ ਕਰੇ। ਜਿਸ ਵੇਲੇ ਮੈਂ ਪੜ੍ਹਦਾ ਨਾ ਲੋਕਾਂ ਨੂੰ ਮੁਹਾਜਰ ਹੋਇਆ, ਸਲਾਬ ਆਇਆ ਹੋਇਆ, ਮੈਨੂੰ ਆਪਣਾ ਵਕਤ ਯਾਦ ਆ ਜਾਂਦਾ। ਸਾਡੀਆਂ ਗੱਡੀਆਂ ਜਿਹੜੀਆਂ ਉੱਥੋਂ ਆਉਂਦੀਆਂ ਸੀ, ਉਹ ਅੱਲਾਹ ਉਹਦਾ ਕਿਸੇ ਨਾਲ ਦਿਖਾਵੇ। ਔਰਤਾਂ ਦੇ ਪਸਤਾਨ ਕੱਟੇ ਹੋਏ, ਬੱਚੇ ਮੇਰੇ ਭਤੀਜੇ ਦੋ ਸੀ, ਉਹਨਾਂ ਦੋ ਦੇ ਮੋਢੇ ਠੁਕਟੇ ਸੀ ਤਲਵਾਰਾਂ ਨਾਲ। ਮੋਢੇ ਦੋ ਭੈਣਾਂ ਮੇਰੀਆਂ ਭਰਜਾਈਆਂ ਮੇਰੀਆਂ ਜ਼ਖਮੀ ਹਾਲਤ ਵਿੱਚ ਸੀ। ਉਹ ਹੈਗਾ ਪੋਲੋ ਸ਼ਕਰਗੜ ਜਾਈਏ ਤੇ ਉਹ ਆਉਂਦਾ ਪਹਿਲੋਂ ਨਾਰਵਲ ਨਿਕਲੀਏ ਤੇ ਉਹ ਜੱਸੜ ਸੀ। ਉੱਥੇ ਆ ਕੇ ਹਸਪਤਾਲ 'ਚ ਇਹਨਾਂ ਵਿਚਾਰਿਆਂ ਨੇ ਪਨਾਹ ਲਈ ਸੀ। ਦੱਸਿਆ ਜੀ ਅਬਦੁਲ ਮਜੀਦ, ਤੁਹਾਡੇ ਵਾਲਿਦ ਸਾਹਿਬ ਦਾ ਅਹਿਮਦ ਨਵਾਜ਼। ਇਸ ਵੇਲੇ ਅਸੀਂ ਫਰੂਕਾਬਾਦ 'ਚ ਬੈਠੇ ਆ, ਜਿਹਦਾ ਨਾਮ ਪਹਿਲੋਂ ਚੂਬ ਤਹਿਸੀਲ ਸ਼ੇਖੂਪੁਰਾ ਜ਼ਿਲ੍ਹਾ ਸ਼ੇਖੂਪੁਰਾ। ਤੁਸੀਂ ਇੱਥੇ 1947 ਚ ਹਿਜਰਤ ਕਰਕੇ ਆਏ ਹੋ। ਤੁਹਾਡਾ ਅਸਲ ਪਿੰਡ ਜਿਹੜਾ ਹੈ ਉਹ ਵੈਰੋਵਾਲ ਹੈ। ਉਹ ਮੇਰੇ ਬਾਪ ਦੇ ਚੁੱਕੇ ਨਾਨਕੇ ਸੀਗੇ। ਮੇਰਾ ਬਾਪ ਉੱਥੇ ਮਾਂ ਕੋਲ ਪੜਿਆ, ਮੈਂ ਫਿਰ ਆਪਣੇ ਬਾਪ ਦਾ ਬੇਟਾ ਸਾਂ ਤੇ ਉੱਥੇ ਬਾਪ ਕੋਲ ਰਹਿਣਾ ਸੀ। ਅਸੀਂ ਦਲੇਲਪੁਰ ਨਹੀਂ ਗਏ। ਦਲੇਲਪੁਰ ਚੁੱਕੇ ਆਬਾਈ ਜਾਇਦਾਦ ਸਾਡੀ ਜਿਹੜੀ ਸੀ ਉਹ ਗਵਰਨਮੈਂਟ ਨੇ ਖੋਲੀ ਹੋਈ ਸੀਗੀ। ਮੇਰੇ ਜਿਹੜੇ ਦਾਦਕੇ ਨੇ ਉਹ ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, ਮੌਜ਼ਿਆ ਦਲੇਲਪੁਰ ਕਲਾਨੌਰ ਦੇ ਨਜ਼ਦੀਕ ਸੀ। ਉੱਥੇ ਤਾਊਨ ਦੀ ਬਿਮਾਰੀ ਪਈ ਜਿਹਦੇ ਨਾਲ ਸਾਡੇ ਤਿੰਨ ਜੀ ਸੀ, ਤਿੰਨੇ ਬੰਦੇ ਤਿੰਨੇ ਫੌਤ ਹੋ ਗਏ ਸੀ। ਉਸ ਤੋਂ ਪਹਿਲੇ ਸਾਡੀ ਜਿਹੜੀ ਜਾਗੀਰ ਸੀਗੀ ਉਹ ਅੰਗਰੇਜ਼ਾਂ ਨੇ ਜੀਤ ਸਿੰਘ ਦੀ ਹਮਾਇਤ ਕਰਨ ਦੀ ਵਜ੍ਹਾ ਨਾਲ ਜਾਗੀਰ ਦੀ ਜ਼ਮੀਨ ਸਾਡੀ ਜ਼ਬਤ ਕਰ ਲਈ ਸੀ। ਔਰ ਸਾਡੇ ਜਿਹੜਾ ਲਗੜ ਦਾਦਾ ਸੀ ਉਹਨਾਂ ਨੇ ਗ੍ਰਿਫਤਾਰ ਕਰਕੇ ਸਜ਼ਾਏ ਮੌਤ ਦੇ ਦਿੱਤੀ ਸੀ। ਇਹ ਲਾਹੌਰ ਵਾਲਾ ਜਿਹੜਾ ਕਿਲ੍ਹਾ ਵਾ ਉੱਥੇ ਜਾ ਕੇ ਸਜ਼ਾਏ ਮੌਤ ਦੇ ਦਿੱਤੀ। ਸਾਡੀ ਜ਼ਮੀਨ ਜਿਹੜੀ ਆ ਸਾਰੀ ਜ਼ਬਤ ਹੋ ਗਈ ਸੀ। ਬਾਅਦ ਵਿੱਚ ਸਾਡੀ ਜਿਹੜੀ ਜ਼ਮੀਨ ਖਰੀਦੀ ਥੋੜੀ ਬਹੁਤ ਸਾਡੇ ਬਜ਼ੁਰਗਾਂ ਨੇ, ਉਹ ਬਾਅਦ ਦੇ ਵਿੱਚ ਮਜ਼ਦੂਰੀ ਕਰ ਪੁਲਿਸ ਦੇ ਸਾਡੇ ਜ਼ਿਆਦਾ ਮੁਲਾਜ਼ਮਤ ਜਿਹੜੀ ਪੁਲਿਸ ਜਾਂ ਫੌਜ ਜਾਂ ਪੁਲਿਸ। ਜਿਸ ਵੇਲੇ ਤਾਊਨ ਦੀ ਬਿਮਾਰੀ ਪਈ, ਮੇਰੀ ਦਾਦੀ ਦੀ ਭੈਣ, ਮੇਰੀ ਦਾਦੀ ਦੀ ਇੱਕ ਭੈਣ, ਤਿੰਨ ਭੈਣਾਂ, ਤਿੰਨਾਂ ਦਿਨਾਂ ਦੇ ਵਿੱਚ ਹੀ ਬੇਵਾ ਹੋ ਗਈ। ਉਹਨਾਂ ਦਾ ਭਾਈ ਫਜ਼ਲਦਾਰ ਖਾਂ ਮੌਜ਼ਿਆ ਵੈਰੋਵਾਲ ਦੇ ਵਿੱਚ ਮਾਸ਼ਾਅੱਲਾ ਚੰਗਾ ਮਾਲਕ ਸੀ, ਚੱਲਦਾ ਫਿਰਦਾ ਸੀ। ਮਾਸ਼ਾਅੱਲਾ ਬੜੀ ਜਾਇਦਾਦ ਦੇ ਮਾਲਕ ਸੀਗੇ, ਬੜੇ ਟੱਬਰ ਵਾਲੇ ਸੀਗੇ। ਉਹ ਜਾ ਕੇ ਭੈਣਾਂ ਨੂੰ ਜਾ ਕੇ ਉੱਥੇ ਗਿਆ, ਬੇਵਾ ਜਿਸੇ ਹੋ ਗਈਆਂ ਤੇ ਫਿਰ ਭੈਣਾਂ ਨੂੰ ਉਹਨੇ ਆਪਣੀਆਂ ਨੂੰ, ਇੱਕ ਭੈਣ ਜਿਹੜੀ ਸੀ ਉਹ ਆਪਣਾ ਦਿਓਰ ਦਾ ਬੱਚਾ ਸੀਗਾ ਉਹਦੇ ਨਾਲ ਸ਼ਾਦੀ ਕਰ ਦਿੱਤੀ, ਇੱਕ ਭੈਣ ਨੂੰ ਰਹਿਣ ਦਿੱਤੀ। ਮੇਰੀ ਦਾਦੀ ਨੂੰ ਉਹ ਆਪਣੇ ਨਾਲ ਲੈ ਆਇਆ, ਮੇਰੇ ਬਾਪ ਨੂੰ ਨਾਲ ਲਿਆ। ਮੇਰੇ ਬਾਪ ਦੀ ਉਮਰ ਜ਼ਿਆਦਾ 3 ਜਾਂ 2 ਸਾਲ ਸੀ। ਮੇਰੀ ਫੁੱਫੀ ਦੀ ਉਮਰ ਜ਼ਿਆਦਾ 4-5 ਸਾਲ ਸੀ। ਇੱਕ ਉਹਦੀ ਫੁੱਫੀ ਵੱਡੀ ਸੀ, ਉਹਦੀ 6-7 ਸਾਲ ਸੀ। ਉਹ ਤਿੰਨਾਂ ਨੂੰ ਭੈਣ ਨੂੰ ਨਾਲ ਲੈ ਆਇਆ। ਕਿਉਂਕਿ ਉਹ ਮਾਸ਼ਾਅੱਲਾ ਮਾਲਕ ਸੀ ਵੈਰੋਵਾਲ ਦੇ ਵਿੱਚ,
ਸਾਹਿਬ ਜਾਇਦਾਦ ਸੀ, ਬਾ ਅਸਰ ਸੀਗਾ ਔਰ ਮਾਸ਼ਾਅੱਲਾ ਬਰਾਦਰੀ ਦੇ ਵਿੱਚ ਨਾਮਵਰ ਸੀ। ਇਸ ਵਾਸਤੇ ਜਨਾਬ ਉਹ ਭੈਣ ਨੂੰ ਕੋਲ ਲੈ ਆਇਆ। ਮੈਂ ਜਿਸੇ ਪੈਦਾ ਹੋਇਆ 2 ਸਾਲ ਲਸਾ ਮੇਰਾ ਬਾਪ ਇਸ ਦੁਨੀਆ ਤੋਂ ਇਨਕਾਰ ਕਰ ਗਿਆ। ਦਾਦੀ ਮੇਰੀ ਯਤੀਮਾਂ ਨੂੰ ਪਾਲ ਲਈ ਮਰ ਗਈ। ਉਹ ਦਾਦੀ ਮੇਰੀ ਨੇ ਫਿਰ ਮੈਨੂੰ ਪਾਲਿਆ। ਦਾਦੀ ਪੋਤਾ 2 ਜੀ ਸੀ ਜਦੋਂ ਪਾਰਟੀਸ਼ਨ ਹੋਈ ਆ ਜੀ। ਸਾਡੇ ਮਕਾਨ ਜਦੋਂ ਮੈਂ ਜਾਂਦਾ ਹੁੰਦਾ ਸਾਂ ਛੁੱਟੀਆਂ ਦੇ ਦਿਨਾਂ 'ਚ ਮੈਂ ਜਾਂਦਾ ਹੁੰਦਾ ਸਾਂ ਰੇਲਪੁਰ। ਅੱਛਾ ਮੇਰੀ ਦਾਦੀ ਨੇ ਕਹਿਣਾ ਜਾ ਮੇਰੇ ਨਾਨਕੇ ਸੀ ਉੱਥੇ ਅੱਛਾ ਉੱਥੇ ਮੈਂ ਜਾਣਾ ਤੇ ਟਾਂਗੇ ਤੇ ਜਿਸਲੇ ਉਤਰਨਾ ਬੋਰਡ ਸੀ ਬੜਾ ਵੱਡਾ ਪਿੰਡ ਦੇ ਬਾਹਰ ਬੋਰਡ ਸੀ, ਬੋਰਡ ਹੁੰਦੇ ਸੀ ਉੱਥੇ ਟਾਂਗੇ ਤੇ ਉਤਰਨਾ ਤੇ ਬੁੜੀਆਂ ਨੇ ਕਹਿਣਾ ਨਹੀਂ ਆ ਮੇਲਾ ਵਾਲੇ ਦਾ ਪੋਤਾ ਆ ਗਿਆ। ਮਜੀਦ ਖਾਨ ਉਸ ਵੇਲੇ ਕੁਝ ਨਹੀਂ ਜਾਣਦਾ। ਮੇਲਾ ਵਾਲੇ ਦਾ ਪੋਤਰਾ ਮੇਰੇ ਜਿਹੜੇ ਬਾਬਾ ਉਹ ਇਦਾਜ ਸੀ ਉਹ ਚੁੱਕੇ ਕਿਸੇ ਵੇਲੇ ਉਮਰਾਤ ਸੇ ਵਿੱਚ ਸ਼ੁਮਾਰ ਸੀਗੇ। ਉਹ ਅੰਗਰੇਜ਼ਾਂ ਨੇ ਜਾਇਦਾਦ ਕਬਜ਼ੇ ਕਰ ਲਈ ਤੇ ਉਹ ਫਕੀਰ ਹੋ ਗਏ ਵਿਚਾਰੇ, ਲਾਚਾਰ ਹੋ ਗਏ। ਲੇਕਿਨ ਮਹਿਲਾ ਵਾਲੇ ਜਿਹੜੇ ਮਕਾਨ ਸੀ ਉਹ ਸਾਡੇ ਦਸਤੂਰ ਪਾਰਟੀਸ਼ਨ ਤੱਕ ਕਾਇਮ ਸੀਗੇ। ਇਸ ਅੰਗਰੇਜ਼ ਨੇ ਸਾਡਾ ਰਕਬਾ ਸਾਡੇ ਕੋਲ ਛੀਨਿਆ ਸੀ ਤਾਂ ਅਸਾਂ ਅੰਗਰੇਜ਼ ਦੀ ਮੁਖਾਲਫਤ ਕੀਤੀ। ਉਹ ਪਠਾਨ ਜਦੋਂ ਆਏ ਨੇ ਉਦੋਂ ਸਾਡੇ ਆਬਾਓ ਅਜਦਾਦ ਨਾਲ ਆਏ ਨੇ। ਉਹ ਰਕਬਾ ਸਾਨੂੰ ਉਸ ਸਿਲੇ 'ਚ ਮਿਲਿਆ ਸੀ। ਉਸ ਇਲਾਕੇ ਦੇ ਵਿੱਚ ਅਸੀਂ ਮਾਲਕ ਸਾਂ। ਉਹ ਦਰਿਆ ਬਿਆਸ ਤੋਂ ਲੰਘ ਕੇ ਰਿਆਸਤ ਕਪੂਰਥਲੇ ਨੂੰ ਜਿਹੜਾ ਰਸਤਾ ਜਾਂਦਾ ਸੀ ਉਸ ਵੇਲੇ ਕੱਚੀਆਂ ਸੜਕ ਸੀ, ਪੱਕੀਆਂ ਸੜਕ ਨਹੀਂ ਸੀ। ਸ਼ੇਰ ਸ਼ਾਹ ਸੂਰੀ ਦੀ ਸੜਕ ਜਿਹੜੀ ਆ ਉੱਥੇ ਆ। ਉੱਥੇ ਆਪਣੀ ਬਰਾਦਰੀ ਵੀ ਪਠਾਨ ਹੈ। ਇਹ ਕਿਹੜਾ ਕਬੀਲਾ ਹੈ? ਕਾਕੜ ਰਿਆਸਤ ਕਪੂਰਥਲੇ ਨੂੰ ਗੁਜ਼ਰਦੇ ਦਰਿਆ ਬਿਆਸ ਤੋਂ ਕਿਸ਼ਤੀਆਂ ਦੇ ਜ਼ਰੀਏ ਪੁਲ ਜਿਹੜਾ ਸੀ ਉੱਪਰ ਬਿਆਸ ਤੇ ਸੀ। ਰੇਲ ਜਿਹੜੀ ਆ ਬਾਅਦ ਬਣੀ, ਅੰਗਰੇਜ਼ਾਂ ਦੇ ਐਂ ਬਣੀਆਂ। ਇਹ ਰਸਤਾ ਸੀ। ਸਾਡੇ ਆਬਾਓ ਅਜਦਾਦ ਨੂੰ ਆਬਾਦ ਕੀਤਾ ਸੀ ਪਠਾਨਾਂ ਨੇ, ਹੁਕਮਰਾਨਾਂ ਨੇ। ਬਸ ਜਿਸ ਵੇਲੇ ਫੌਜ ਲੰਘੇ ਤੁਸੀਂ ਉਹਨਾਂ ਦੀ ਖਿਦਮਤ ਕਰਨੀ ਆ, ਤੁਸੀਂ ਉਹਨਾਂ ਨੂੰ ਦਾਣੇ ਪਾਣੀ ਦਾ ਇੰਤਜ਼ਾਮ ਕਰਨਾ ਵਾ। ਇਸ ਵਾਸਤੇ ਸਾਨੂੰ ਐਸੀਆਂ ਜਗ੍ਹਾ ਤੇ ਪਠਾਨ ਆਬਾਦ ਸੀਗੇ ਕਿ ਜਿਹੜੇ ਖਾਸ ਮੁਕਾਮ ਰਿਆਸਤ ਕਪੂਰਥਲੇ ਤੋਂ ਅਗਲੇ ਜ਼ਿਲ੍ਹਾ ਜਲੰਧਰ ਲੱਗ ਜਾਂਦਾ ਸੀ। ਇਧਰਲੇ ਪਾਸੇ ਜ਼ਿਲ੍ਹਾ ਹੁਸ਼ਿਆਰਪੁਰ ਸੀ, ਗੁਰਦਾਸਪੁਰ ਦੇ ਸਾਹਮਣੇ। ਇਹ ਜਿਹੜਾ ਵੈਰੋਵਾਲ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਤਰਨਤਾਰਨ। ਇਹਦੇ ਆਲ ਦੁਆਲ ਕਿਹੜੇ ਕਿਹੜੇ ਪਿੰਡ ਨੇ? ਸਾਡਾ ਪਿੰਡ ਜਿਹੜਾ ਸੀ ਉਹ ਥਾਣਾ ਸੀ। ਉਹ ਬਹੁਤ ਵੱਡਾ ਪਿੰਡ ਸੀ। ਸਾਡੇ ਮਕਾਨ ਬੜੇ ਛੋਟੇ ਇੱਟ ਦੇ ਸੀ, ਬਿਹਤਰੀਨ ਮਕਾਨ ਸੀਗੇ। ਤੇ ਵੈਰੋਵਾਲ ਬਾਬਿਆਂ ਦਾ ਇੱਕ, ਉਸ ਤੋਂ ਅਗਲੇ ਪਾਸ ਬਿਹਾਰੀਪੁਰ ਰਾਈਆਂ ਦਾ ਪਿੰਡ ਸੀ। ਉਸ ਤੋਂ ਬਾਅਦ ਸੀ ਗੋਂਦਵਾਲ ਸਿੱਖਾਂ ਦਾ। ਇਧਰਲੇ ਪਾਸੇ ਬੋਦਰਕੜੀ ਉਹ ਵੈਰੋਵਾਲ ਦਾ ਹਿੱਸਾ ਸੀ। ਇਹ 2 ਪਾਰਟ ਉਹ ਵੈਰੋਵਾਲ ਦੀ। ਸਾਡੀ ਜਿਹੜੀ ਆਬਾਦੀ ਸੀ ਉਹਨੂੰ ਬਾਬਿਆਂ ਦੀ ਕਿਹੜੀ ਕਿਹਾ ਜਾਂਦਾ ਸੀ? ਕਿਹੜੀ ਪਠਾਨਾ ਦੀ? ਕਿਹੜੀ ਪਠਾਨਾ ਦੀ। ਅਗਲੇ ਪਾਸੇ ਜਲਾਲਾਬਾਦ ਸੀ। ਜਲਾਲਾਬਾਦ ਤੋਂ ਪਾਸ ਅਗਲੇ ਪਾਸੇ ਗਗੜੇਵਾਲ ਸੀ। ਸਾਡਾ ਬਜ਼ੁਰਗ ਨੰਬਰਦਾਰ ਸੀ ਚਿਰਾਗਦੀਨ ਖਾਨ। ਪਿੰਡ ਦੇ ਵਿੱਚ ਬਰਾਦਰੀਆਂ ਕਿਹੜੀਆਂ ਕਿਹੜੀਆਂ ਸਨ? ਪਠਾਨ ਮਾਲਕ ਸੀ ਸਾਰੇ। ਰਾਣੀ ਬਰਾਦਰੀ ਸੀ, ਸਾਡੀ ਜ਼ਮੀਨ ਕਾਸ਼ਤ ਕਰਦੇ ਸਾਰੇ। ਠੀਕ ਹੈ। ਬਾਕੀ ਉਹ ਖੱਤਰੀ ਸੀਗੇ, ਉਹ ਕਾਰੋਬਾਰੀ ਸੀਗੇ, ਠੀਕ ਹੈ। ਬਾਣੀਏ ਸੀਗੇ। ਸਿੱਖ ਸਾਡੇ ਪਿੰਡ ਵਿੱਚ ਕੋਈ ਰਾਜਪੂਤ ਵੀ ਹੈ ਸਨ ਪਿੰਡ 'ਚ? ਰਾਜਪੂਤ ਮੈਂ ਪਿੰਡ ਹੀ ਤੁਹਾਨੂੰ ਦੱਸਿਆ ਵੱਖਰਾ ਸੀ, ਬਾਬਿਆਂ ਦਾ ਵੈਰੋਵਾਲ। ਅੱਛਾ, ਬਾਬਿਆਂ ਦਾ ਵੈਰੋਵਾਲ ਉਹ ਵੱਖਰਾ ਸੀ, ਇਹ ਪਠਾਨਾ ਦਾ ਵੱਖਰਾ ਸੀ। ਅੱਛਾ, ਜਿਹੜੇ ਖੱਤਰੀ ਸਨ ਇੱਥੇ ਜਿਹੜੇ ਦੁਕਾਨਦਾਰ ਕਰਦੇ? ਮਹਿੰਗਾ ਸੀ ਇੱਕ ਡਿਪਟੀ ਸੀਗਾ ਇੱਕ ਦਾ ਨਾਂ। ਬਾਕੀ ਉਹਨਾਂ ਨੂੰ ਸੀ ਕੌੜੇ ਕਹਿੰਦੇ ਹੁੰਦੇ ਸੀ, ਉਹਨਾਂ ਦੀ ਕੌਮ ਸੀ ਕੌੜੇ। ਮੁੰਡਾ ਪਾਲਾ ਸੀਗਾ ਗੋਪਾਲ ਦਾਸ, ਮੇਰਾ ਕਲਾਸ ਫੈਲੋ ਸੀ। ਕੀਤੀ ਸੀ ਮੈਂ 7ਵੀਂ ਨਾਲ ਪਾਸ ਕੀਤੀ ਤੇ ਪਾਰਟੀਸ਼ਨ ਹੋ ਗਈ ਹੈ। ਵੈਰੋਵਾਲ ਜੀ ਡੀਬੀ ਮਿਡਲ ਸਕੂਲ ਵੈਰੋਵਾਲ। ਮੈਂ ਉਸ ਦਾ ਮਾਸ਼ਾਅੱਲਾ ਖਿਲਾੜੀ ਵੀ ਸਾਂ। ਆ ਬੈਂਡ ਵਜਾਉਣ ਵਾਲਿਆਂ 'ਚ ਵੀ ਮੇਰਾ ਨੰਬਰ ਸੀਗਾ। ਮਾਸਟਰ ਜਿਹੜਾ ਸਾਡਾ ਸੀ ਬਾਹਮਣ ਸੀ। ਇੱਕ ਸਾਡਾ ਮਾਸਟਰ ਸੀ, ਸਾਡਾ ਉਹਦਾ ਨਾਮ ਸੀਗਾ ਆਪਣਾ ਸਿੱਖ ਸੀ। ਮੇਰੇ ਵੱਸ ਦੀ ਗੱਲ ਨਹੀਂ ਰਹੀ। ਸਲਮਾਨ ਜਿਹੜੇ ਮਾਸਟਰ ਸੀ ਉਹ ਮੌਲਵੀ ਨੂਰਦੀਨ ਸੀ। ਮਾਸਟਰ ਮੁਹੰਮਦ ਸੈਨ ਸੀ, ਸੈਕੰਡ ਮਾਸਟਰ ਸੀਗੇ ਮਾਸ਼ਾਅੱਲਾ। ਪਾਲੇ ਦਾ ਨਾਮ ਦੱਸਿਆ ਨਹੀਂ, ਗੋਪਾਲ ਦਾਸ ਸੀਗਾ। ਅੱਛਾ, ਉਹ ਅਸੀਂ ਉਹਨੂੰ ਕਹਿੰਦਾ ਪਾਲਾ। ਮਹਿੰਗੇ ਦਾ ਨਾਂ ਸੀ, ਮੁੰਡੇ ਦਾ ਨਾਂ ਸੀ ਰੋਸ਼ਨ, ਇੱਕ ਦਾ ਨਾਂ ਸੀ ਚਾਂਦੀ। ਉਹ ਮੇਰੇ ਕਲਾਸ ਫੈਲੋ ਸੀਗੇ। ਉਹ ਸਕੂਲ ਛੁੱਟੀਆਂ ਦਾ ਜਿਹੜਾ ਕੰਮ ਮਿਲਦਾ ਹੁੰਦਾ ਸੀ ਨਾ, ਉਹ ਫਿਰ ਇਕੱਠੇ ਬਹਿ ਕਰਦੇ ਹੁੰਦੇ ਸਨ। ਪਿੰਡ ਵਿੱਚ ਸਿੱਖਾਂ ਦਾ ਬਿਹਾਰੀਪੁਰ ਤੇ ਅਗਲੇ ਪਾਸੇ ਆਉਂਦਾ ਸੀ ਗੋਂਦਵਾਲ। ਹਾਂਜੀ, ਉੱਥੋਂ ਜਿਹੜੇ ਸਿੱਖਾਂ ਦੇ ਮੁੰਡੇ ਆਉਂਦੇ ਹੁੰਦੇ ਸੀ 2-4। ਉਹ ਸਾਡੇ ਨਾਲ 1-2 ਪੜ੍ਹਦੇ ਹੁੰਦੇ ਸੀਗੇ। ਉਹਦਾ ਸੂਬੇਦਾਰ ਹੁੰਦਾ ਸੀ ਸਿੱਖ, ਉਹਦਾ ਪੁੱਤ ਸੀ। ਅੱਛਾ, ਜ਼ੈਲਦਾਰ ਵੀ ਵੈਰੋਵਾਲ ਦਾ ਹੀ ਸੀ? ਜ਼ੈਲਦਾਰ ਵੈਰੋਵਾਲ ਰਾਜਪੁਰ ਫੈਸਲਾਬਾਦ ਹੀ ਫਰਮਾਨ ਹੈ ਰਕਬਾ।
ਜਨਰਲ ਸਿੰਘ ਸ਼ੂਗਰ ਮਰ ਗਿਆ, ਉਹਦਾ ਪੁੱਤ MP ਹੋਇਆ ਲਾਹੌਰ ਮਾਨਾ ਵਾਲੇ ਰਕਬਾ ਸਾਰਾ ਇਹਨਾਂ ਦੇ ਇੱਥੇ ਆ। ਉਹ ਮਾਲਕ ਸੀ ਚੰਗੇ ਭਲੇ। ਉਦੋਂ ਤੁਹਾਡੀ ਉਮਰ ਕਿੰਨੀ ਸੀ? ਅੰਦਾਜ਼ਾ ਕਰ ਮੈਂ 33 ਦੀ ਪੈਦਾਇਸ਼ ਹੈ। ਨਾਮ ਕਿ ਬੁਰਾ ਨਾ ਬਣਾਉਣਾ, ਉਹਨਾਂ ਚਿਰ ਹੁੰਦੇ ਨੇ ਜਿੰਨਾ ਚਿਰ ਬਾਪ ਸਿਰ ਤੇ ਸਲਾਮਤ ਹੋਵੇ ਤੇ ਜਾਂ ਮਲਕ ਨੂੰ ਜਾਇਦਾਦ ਹੋਵੇ। ਜਦੋਂ ਕੋਈ ਜਾਇਦਾਦ ਨਾ ਮੈਂ ਮਜ਼ਦੂਰੀ ਕਰ ਮੈਂ ਫੌਤ ਗਿਆ, ਫਿਰ ਅੱਲਾ ਦਾ ਆਸਰਾ, ਹੋਰ ਕੋਈ ਆਸਰਾ ਉਹਦਾ ਆਸਰਾ ਸੀ। ਮੈਂ ਫੁੱਫੜ ਆਪਣੇ ਦੇ ਮੁਤਾਬਿਕ ਜਨਾਬ ਨੇ ਅਰਜ਼ ਕੀਤੀ, ਮੈਂ ਅੱਬਾ ਜੀ ਕਹਿੰਦਾ ਸੀ ਅਬਦੁੱਲਾ ਖਾਨ ਵਾਲਾ ਨਗਰੀ ਕੇ ਰਹਿਮਤ ਕਰੇ। अब मैं कुरान शरीफ पढ़दा, मैं अब्दुल्ला खान बख्शना, उन्होंने खानदान उन्होंने औलाद सारे बख्शना। तो अब्दुल्ला खान से जो मेरे फुफड़ सीगे वो आबादान मुलाजम सीगे, माशाअल्लाह फोरमैन सीगे। वो सानू 30 रुपए महीना वजीफा देंदे सी जद दादी पुत्तर से गुजारा करते। 30 रुपए उसने साढ़े वास्ते बड़ी वड्डी रकम सी जिन्होंने कहते। नवैरवाल 22 रोजे साढ़े खप पई भी सिखां दा हमला हो रहा। ਉਹਦੇ ਵਿੱਚ ਸਾਡੇ ਜਿੰਨੇ ਜਵਾਨ ਸੀ ਨਾ, ਅਸੀਂ ਬੱਚੀਆਂ ਬਣਾਈਆਂ ਨੇ ਸਾਰਿਆਂ ਨੇ। ਅੱਛਾ। ਉਹ ਮੁਕਾਬਲੇ ਵਾਸਤੇ ਗਏ। ਉਹ ਪਿੰਡ ਹੈਗਾ ਸੀਗਾ ਭੂਤਵਿੰਡ ਸਿੱਖਾਂ ਦਾ। ਉੱਥੇ ਸਿੱਖ ਵੜ ਗਏ ਸਾਡੇ ਵੈਰੋਵਾਲ ਵੱਲ, ਕਿਸੇ ਨੇ ਜੁਰਤ ਨਹੀਂ। ਸਾਡੇ ਵੈਰੋਵਾਲ ਥਾਣਾ ਸੀ, ਥਾਣੇ ਵਾਲੇ ਜਿਹੜੇ ਸੀ ਉਹ ਗਏ। ਥਾਣੇਦਾਰ ਹਾਲਾਂ ਉਦੋਂ ਮੁਸਲਮਾਨ ਸੀ। ਉਹਨਾਂ ਨੂੰ ਕਿਹਾ ਵੀ ਮੇਰਾ ਭਾਈ ਮੁਹੰਮਦ ਤਫੈਲ ਜਿਹੜਾ ਸੀ ਉਸ ਵੇਲੇ ਤਰਨਤਾਰਨ ASI ਸੀ। ਉਹਨੂੰ ਕਿਹਾ ਵੀ ਯਾਰ ਮੇਰਾ ਉਹਨੇ ਮੇਰਾ ਫੁੱਫੀ ਦਾ ਪੁੱਤ ਭਲਾ ਸੀ, ਉਹ ਗ੍ਰਿਫਤਾਰ ਕਰ ਲਿਆ। ਹੋਰ ਬੰਦੇ ਗ੍ਰਿਫਤਾਰ ਕਰ ਲਏ ਇਸ ਬਣਾ ਚ, ਉਹ ਗ੍ਰਿਫਤਾਰ ਕਰ ਲਏ। ਭਾਈ ਮੁਹੰਮਦ ਤਫੈਲ ਮੇਰਾ ਅੱਲਾ ਜੰਨਤ ਸੀ ਕਰ ਵੀ ਸੋ ਕਿਆ ਕਰੇ ਵੀ ਤੁਹਾਡੀ ਪਾਕਿਸਤਾਨ ਜਾਣ ਦੀ ਉਮੀਦ ਨਹੀਂ। ਕਿਉਂ? ਸਾਰਾ ਮਾਝਾ ਜਿਹੜਾ ਸੀ ਸਿੱਖ। ਅਸੀਂ ਵੈਰੋਵਾਲ ਜਿਹੜੀ ਦਰਿਆ ਬਿਆਸ ਦੇ ਕਿਨਾਰੇ ਤੇ ਮੁਸਲਮਾਨਾਂ ਦੇ ਪਿੰਡ ਸੀ, ਜਿਹੜਾ ਅੱਗੇ ਮਾਝਾ ਸੀ ਉਹ ਸਾਰਾ ਸਿੱਖ ਸੀ। ਸਿੱਖ ਜਿਹੜੇ ਸੀ ਮੁਨਜ਼ਮ ਸੀਗੇ। ਅੰਮ੍ਰਿਤਸਰ ਸਿੱਖਾਂ ਦਾ ਗੁਰਦੁਆਰਾ ਜਿਹੜਾ ਸੀਗਾ ਰਾਮਬਾਗ ਨਾਲ, ਉਹ ਉਹਨਾਂ ਦਾ ਬਰਕਤ ਸੀ। ਔਰ ਉੱਥੇ ਉਹਦਾ ਸਿੱਖ ਦਾ ਨਾਮ ਮੇਰੇ ਮੂੰਹ 'ਚ ਆ ਗਿਆ। ਉਹ ਜਿਹੜਾ ਸੀ ਜਥੇਦਾਰ ਸੀਗਾ ਔਰ ਉਹ ਵੀ ਕੋਸ਼ਿਸ਼ ਹੁੰਦੀ ਸੀ ਮੁਸਲਮਾਨ ਸਾਡੇ ਪਿੰਡ ਤੇ ਹਮਲਾ ਨਹੀਂ ਹੋਇਆ। ਉਹਨਾਂ ਨੂੰ ਜ਼ਰੂਰਤ ਨਹੀਂ ਪਈ। ਉਹ ਆਏ ਉੱਥੇ ਭੂਤਵਿੰਡ, ਲੇਕਿਨ ਜਿਸ ਵੇਲੇ ਸਾਡੇ ਮੁਸਲਮਾਨ ਸਾਰੇ ਮੁਕਾਬਲੇ ਵਾਸਤੇ ਗਏ, ਉਹ ਉੱਥੇ ਵੜ ਗਏ। ਸਾਡੇ ਪਿੰਡ ਦਾ ਮਹਿਰੀ ਸੀ ਇੱਕ ਬੁੱਢੀ ਮਹਿਰੀ, ਉਹ ਰੋਟੀਆਂ ਉਹਨੇ ਪਕਾਉਂਦੀ ਉੱਥੇ ਫੜੀ ਗਈ। ਢੇਰਾ ਬੇੜਾ ਕਰਕੇ ਤੇ ਸਾਡੇ ਪਿੰਡ ਦੀ ਰਹਿਣ ਵਾਲੇ ਜਿਹੜੇ ਮਹਿਰੀ ਆ ਕੇ ਰੋਟੀਆਂ, ਉਹ ਉੱਥੇ ਉਹਨਾਂ ਦੀ ਮਹਾਰਾਜ ਰੋਟੀਆਂ ਪਕਾਉਂਦੀ ਸੀ। ਉਹ ਫਿਰ ਰੋਟੀਆਂ ਉਹ ਮਾਰੀਆਂ ਤੇ ਗਾਣੇ ਉਹ ਮਾਰੀਆਂ ਸਿੱਖ ਮਰੇ ਕਿ ਨਹੀਂ ਮੈਨੂੰ ਇਹ ਨਹੀਂ ਪਤਾ। ਪਰ ਸਾਡੇ ਬੰਦੇ 20-22 ਜਿਸ 'ਚ ਮੇਰਾ ਭਾਈ ਫੁੱਫੀਜ਼ਾਦ ਅਬਦੁੱਲਾ ਖਾਨ ਮਾਸਟਰ ਸੀ, ਉਹ ਇਹ ਵਿਚਾਰੇ ਗ੍ਰਿਫਤਾਰ ਹੋ ਗਏ। ਹੋਰ ਬੰਦੇ ਗ੍ਰਿਫਤਾਰ ਹੋ ਗਏ। ਉਹ ਫਿਰ ਭਾਗਸੂ ਕਾਂਗੜਾ ਜੇਲ੍ਹ ਆ ਇੱਕ ਇੰਡੀਆ ਦੇ ਵਿੱਚ, ਉੱਥੇ ਫਿਰ ਪਹੁੰਚਾਤਾ। ਜਿਸ ਵੇਲੇ ਅਸੀਂ ਆਏ ਹਾਂ, ਆਉਣ ਤੋਂ ਬਾਅਦ ਫਿਰ ਮੁਸਲਮਾਨਾਂ ਨੂੰ ਉਹਨਾਂ ਨੇ ਜਿਸ ਵੇਲੇ ਮੁਲਜ਼ਮਾਂ ਦੀ ਤਬਾਦਲਾ ਹੋਇਆ ਉਦੋਂ ਅਸੀਂ ਲਾਹੌਰ ਸਾਂ। ਪਾਕਿਸਤਾਨ ਦੀ ਬਲੋਚ ਮਿਲਟਰੀ, ਉਹ ਬਲੋਚ ਮਿਲਟਰੀ ਦੇ 8-10 ਆਦਮੀ ਸੀ ਜਿਹੜੇ ਫੌਜ ਮੈਂ ਅਰਜ਼ ਕੀਤੀ। ਜਨਾਬ ਸਾਡੇ ਪਿੰਡ ਵੈਰੋਵਾਲ ਸਕੂਲ ਵੀ ਸੀ, ਵੈਰੋਵਾਲ ਹਸਪਤਾਲ ਵਿੱਚ ਮਾੜਾ ਜਿਹਾ, ਵੈਰੋਵਾਲ ਸਾਹਿਬ ਦੀ ਕੋਠੀ ਸੀ, ਵੈਰੋਵਾਲ ਥਾਣਾ ਸੀ। ਰਾਤ ਸਾਨੂੰ ਜਿਸ ਵੇਲੇ ਉਹਨਾਂ ਨੇ ਅਸਰ ਕਵੇਲੇ ਅਸੀਂ ਤੁਰੇ ਉੱਥੋਂ ਗੱਡੀਆਂ 'ਚ ਬਹਿ ਗਏ ਹਾਂ, ਬੇਜਾਰ ਇਸ ਤਰ੍ਹਾਂ ਤੁਰ ਪਿਆ, ਇਸ ਤਰ੍ਹਾਂ ਉੱਠ ਤੁਰ ਪਿਆ। ਅੱਛਾ। ਹਰ ਚੀਜ਼ ਡੰਗਰ ਭੁੱਖੇ ਸਭ ਕੁਛ ਉਸ ਤਰ੍ਹਾਂ ਬੂਹੇ ਖੁੱਲੇ ਛੱਡ ਕੇ ਤੁਰ ਪਏ। ਜਦੋਂ ਕਿ ਉਸ ਤੋਂ ਪਹਿਲੇ ਮੇਰੀ ਫੁੱਫੀ ਮੇਰੀ ਦਾਦੀ ਮਾਰਨ ਨੂੰ ਤਿਆਰ ਸੀ ਵੀ ਘਰ ਸੀ ਕਿਵੇਂ ਛੱਡ ਜਾਣੇ। ਲੇਕਿਨ ਉਸ ਦਿਨ ਕਿਸੇ ਨੇ ਸੋਚਿਆ ਵੀ ਤਾਲਾ ਵੀ ਲਾ ਲਈਏ, ਕੁੰਡੀ ਵੀ ਲਾ ਲਈਏ ਕਿ ਨਾ। ਅਸੀਂ ਜਨਾਬ ਉੱਥੇ ਸਾਹਿਬ ਦੀ ਕੋਠੀ ਆ ਗਏ ਹਾਂ। ਮੇਰਾ ਭਰਾ ਜਿਹੜਾ ਉਹਨੇ ਉਹ ਗੱਡੇ ਸਾਡੇ ਮੁਜ਼ਾਰਿਆਂ ਦੇ ਸੀ, ਉੱਤੇ ਸਮਾਨ ਲੱਦਿਆ, ਬਿਸਤਰੇ ਤੇ ਉਹ ਉੱਥੇ ਲੋਕਾਂ ਨੇ ਲੱਦ ਲਿਆ। ਅਬਦੁੱਲਾ ਖਾਨ ਨੇ ਲੱਦ ਲਿਆ, ਸਾਡਾ ਸਮਾਨ ਉੱਥੇ ਪਿਆ ਰਿਹਾ। ਅਸੀਂ ਅਸਰ ਵੇਲੇ ਬੈਠੇ ਲਾਰੀਆਂ ਚ ਫਤਿਆਬਾਦ ਆ ਗਏ। ਫਤਿਆਬਾਦ ਰਾਤ ਆ ਕੇ ਰਹੇ। ਮੇਰੇ ਫਤਿਆਬਾਦੋਂ ਲਾਰੀਆਂ ਚੱਲੀਆਂ। ਅਸੀਂ ਤਰਨਤਾਰਨ ਮਗਰਬ ਤੋਂ ਜ਼ਰਾ ਕੁ ਟਾਈਮ ਪਹਿਲੋਂ ਵਾਟਨ ਟੈਨਿਸ ਸਕੂਲ ਸਾਨੂੰ ਆ ਕੇ ਲਾਰੀਆਂ ਲਾਇਆ ਸੀ। ਤੀਸਰੇ ਦਿਨ ਟਾਂਗੇ ਦੇ ਬੈਠੇ ਸੱਤ ਛਾਉਣੀ ਆ ਗਏ। ਉਹ ਮੈਂ ਰਾਤ ਨੋਟਿਸ ਕਰਤੀ ਹੈ। ਮਹੱਲਾ ਮਸਜਿਦ ਸਿਕੰਦਰ ਖਾਨ, ਬਜ਼ਾਜ਼ ਮਹੱਲਾ ਮਸਜਿਦ ਸਿਕੰਦਰ ਖਾਨ। ਫਿਰ ਉਸ ਤੋਂ ਬਾਅਦ ਅਸੀਂ ਆਪਣਾ ਲਹਿਦਾ ਮਕਾਨ ਸਾਹਮਣੇ ਲੈ ਲਿਆ ਮਸਜਿਦ ਸਿਕੰਦਰ ਖਾਨ ਦੀ ਬੈਕ ਤੇ। ਉਹ ਸਾਡੇ ਕੋਲ ਹੁਣ ਤੱਕ ਹੈਗਾ। ਫਿਰ ਜ਼ਮੀਨ ਸਾਨੂੰ ਜਿਹੜੀ ਉਹ ਮਜਬੂਰ ਕਰਕੇ ਝਾਮ ਕੇ ਲੈ ਆਈ। ਸਾਡੀ ਆਮਦਨ ਦਾ ਜ਼ਰੀਆ ਜ਼ਮੀਨ ਸੀ, ਉਹ ਫਿਰ ਸਾਨੂੰ ਝਾਮ ਕੇ ਲੈ ਆਈ। ਸਾਰਾ ਰਕਬਾ ਜਿਹੜਾ ਸੜਕ ਦੇ ਨਾਲ ਸਾਰਾ ਸੀ। ਅੱਛਾ। ਪਠਾਣਾ ਦੀ ਮੋਗੀ ਕਹਿੰਦੇ ਸੀ। ਦਿਲ ਕਰਦਾ ਪਿੰਡ ਵੇਖਣ ਤੇ ਬੜੀ। ਮੈਂ ਵੇਖ ਗਿਆ ਸਾਂ, ਮੈਂ ਵੈਰੋਵਾਲ ਗਿਆ ਸਾਂ, ਮੇਰੇ ਨਾਲ ਮੇਰਾ ਚਾਚਾ ਗਿਆ, ਮੇਰੇ ਚਾਚੇ ਅਸੀਂ ਦੋ ਜਣੇ ਗਏ ਅੰਮ੍ਰਿਤਸਰ ਗਏ। ਜਿਸ ਵੇਲੇ ਪਹਿਲੀ ਵਾਰੀ ਐਲਾਨ ਹੋਇਆ ਸੀ ਮੁਸਲਮਾਨਾਂ ਦੇ ਜਾਣ ਦਾ, ਪਾਸਪੋਰਟ ਬਣੇ ਸੀ। ਅੱਛਾ। ਤੇ ਮੈਂ ਫਿਰ ਰਾਤ ਅੰਮ੍ਰਿਤਸਰ ਰਿਹਾ ਸਾਂ। ਉਹ ਮੇਰੇ ਚਾਚੇ ਜਿਹੜੇ ਸੀ ਉਹ ਵੈਰੋਵਾਲ ਗਿਆ ਸੀ, ਜਾ ਕੇ ਕਹਿ ਉਹ ਤੁਹਾਡਾ ਮਕਾਨ ਉਸੇ ਤਰ੍ਹਾਂ ਸੀ, ਸਿੱਖ ਰਹਿੰਦੇ ਉਹਦੇ ਵਿੱਚ।
ਇਸ ਤਰ੍ਹਾਂ ਸੀ, ਇਸ ਤਰ੍ਹਾਂ ਸਾਰਾ ਆ ਕੇ ਮੈਨੂੰ ਦੱਸਿਆ। ਮੈਂ ਬੈਰੋਵਾਲ ਨਹੀਂ ਗਿਆ, ਮੇਰੇ ਚਾਚੇ ਬੈਰੋਵਾਲ ਗਿਆ ਸੀ। ਮੈਂ ਅੰਮ੍ਰਿਤਸਰ ਉਸ ਨੂੰ 2-3 ਦਿਨ ਅੰਮ੍ਰਿਤਸਰ ਚਲੇ ਜਾਣਾ, ਅਸੀਂ ਮਾਜਰਾ 2-4 ਦਿਨ ਰਿਸ਼ਤੇਦਾਰ ਵਾਪਸ ਚਲੇ ਜਾਣਾ। ਉਹ 2-3 ਦਿਨ ਜਿਹੜੇ ਸਾਡੇ ਅੱਜ ਤੱਕ ਬੀਤੇ ਨੇ, ਕੋਈ ਮਾਜਰਾ ਵਾਪਸ ਨਹੀਂ ਗਿਆ। ਇੱਥੇ ਸਾਡੀਆਂ ਕਬਰਾਂ ਨੇ, ਇੱਥੇ ਝਗੜਾ ਕਿਸੇ ਲੋਕਲ ਨਾਲ ਜਾਂ ਕਿਸੇ ਨਾਲ ਚੌਧਰੀ ਅਸੀਂ ਉਹਨੂੰ ਕਹਿੰਦੇ ਹਾਂ ਦੇਖੇ ਸਿੱਖਾਂ ਕੋਲ ਬਚ ਕੇ ਆ ਗਏ ਆ, ਸਾਡੀਆਂ ਕਬਰਾਂ ਤੁਹਾਡੀਆਂ ਇਕੱਠੀਆਂ ਬਣਨੀਆਂ ਨੇ। ਉਹ ਸਿੱਖਾਂ ਦੀਆਂ ਸਾਨੂੰ ਅਜੇ ਵੀ ਘਰ ਦੀ ਨਿਗਾਹ ਨਾਲ ਦੇਖਦੇ ਨੇ। ਉਹ ਹਕੀਕਤ ਜਿਹੜੀ ਹੈ ਉਹ ਸਿੱਧੇ ਪਲਾਂ ਹੀ ਆ ਗਿਆ। ਉਹਨੂੰ ਇੱਕ ਦੋ ਸਾਡਾ ਝਗੜਾ ਵੀ ਹੋਇਆ ਉਹਨਾਂ ਦੇ ਨਾਲ। ਮੈਂ ਉਹਨਾਂ ਨੂੰ ਫਿਰ ਬਰਮਲਾ ਕਰਨਾ, ਚੌਧਰੀ ਸਾਹਿਬ ਜਿੰਨਾ ਤੁਹਾਡਾ ਰਕਬਾ ਉਹਨੂੰ ਬਹੁਤਾ ਰਕਬਾ ਸਾਡਾ ਆਇਆ, ਤੁਸੀਂ ਨਹੀਂ ਸਾਨੂੰ ਦਿੱਤਾ, ਇਹ ਸਾਡਾ ਪਿੱਛੋਂ ਆਇਆ ਵਾ। ਨੰਬਰ 2, ਸਾਡੀਆਂ ਤੁਹਾਡੀਆਂ ਹੁਣ ਕਬਰਾਂ ਇਕੱਠੀਆਂ ਬਣਨੀਆਂ ਨੇ। ਉਹ ਬੰਤਾ ਸਿੰਘ ਔਰ ਲੱਥਾ ਸਿੰਘ ਨਹੀਂ ਜਾਏਗਾ, ਤੁਸੀਂ ਲੱਥਾ ਸਿੰਘ ਉਹਨਾਂ ਨੂੰ ਯਾਦ ਕਰਦੇ ਜੇ ਅਸੀਂ ਕਲਮਾ ਪੜ੍ਹਨ ਵਾਲੇ ਤੁਹਾਡੇ ਭਰਾ ਵਾ, ਸਾਡੇ ਨਾਲ ਰਾਬਤਾ ਕਰੋ। ਲੇਕਿਨ ਉਹ ਇੱਕ ਐਸੀ ਤਸਮ ਸੀਗਾ, ਉਹ ਪਿਛਲਾ ਹੁਣ ਕੁਝ ਹਟ ਗਿਆ। ਪਿੱਛੇ ਜਿਹੜੇ ਸੀ ਲੋਕਲ ਉਹ ਸਾਨੂੰ ਸੁਦੇ ਪਲਾਈ ਨੇ ਪਲਾਂਗੇ। ਉਹ ਲੱਥਾ ਸਿੰਘ ਬੰਤਾ ਸਿੰਘ ਨੂੰ ਜ਼ਿਆਦਾ ਅਜੀਜ਼ ਸਮਝਦੇ ਸੀ, ਸਾਨੂੰ ਸੁਦੇ ਪਲਾਈ ਕਹਿੰਦੇ ਸੀ। ਸਾਨੂੰ ਸਾਡੇ ਮੂੰਹ ਤੇ ਪਨਾਹਗੀਰ ਕਹਿੰਦੇ ਸੀ। ਰਸ ਕੱਟ ਗੋੜੇ ਆਉਂਦਾ ਹੁੰਦਾ ਸੀ ਤੇ ਉਹ ਪਨਾਹਗੀਰ ਗੋੜੇ ਆ ਗਿਆ। ਉਸ ਵੇਲੇ ਚੂੰਕਿ ਅਸੀਂ ਬੇਜਾਰੋ ਮਦਦਗਾਰ ਸਾਂ, ਸਾਨੂੰ ਹਰ ਕਿਸਮ ਦਾ ਟੈਟਰ ਸੁਦੇ ਪਨਾਹੀ ਸਾਨੂੰ ਕਹਿੰਦੇ ਸੀ, ਪਨਾਹਗੀਰ ਸਾਨੂੰ ਕਹਿੰਦੇ ਸੀ। ਉਹ ਗੋੜੇ ਦੇ ਰਸ ਕੱਟ ਨੂੰ ਕਹਿੰਦੇ ਪਨਾਹਗੀਰ ਗੋੜੇ ਆ ਗਿਆ ਜੇ। ਮੂੰਹ ਤੇ ਕਹਿੰਦੇ ਸੀ, ਪਿੱਛੇ ਨਹੀਂ ਸੀ ਕਹਿੰਦੇ, ਮੂੰਹ ਤੇ ਕਹਿੰਦੇ ਸੀ। ਔਰ ਅਸੀਂ ਉਹਨਾਂ ਨੂੰ ਕਹਿਣਾ ਵੀ ਸਿੱਖਾਂ ਦਾ ਮਾਲ ਜਿਹੜਾ ਸਾਡਾ ਮਾਲ, ਅਸੀਂ ਉਹ ਆਪਣੇ ਬਾਪ ਦਾਦੇ ਦਾ ਮਾਲ ਸਮਝਦੇ ਸੀ। ਮੱਝਾਂ, ਡੰਗਰ, ਜ਼ਮੀਨ ਅਸੀਂ ਉਹਨਾਂ ਕੋਲ ਜਿਹੜੇ ਲੈ ਨੇ ਖੈਰਾਤ ਉਹਨਾਂ ਕਰਕੇ ਸਾਨੂੰ ਡੰਗਰ ਦਿੱਤੇ ਸੀ, ਅੱਲਾ ਵਾਸਤੇ ਨਹੀਂ ਸੀ ਦਿੱਤੇ। ਪੁਲਿਸ ਜੋ ਆਉਂਦੀ ਸੀਗੀ ਜਾਂ ਰਜ਼ਾਈਆਂ, ਬਿਸਤਰੇ, ਮੰਜੇ, ਅਸੀਂ ਯਕੀਨ ਕਰਨਾ ਆ ਮੰਜਾ ਇੱਕ ਤੇ ਮੇਰੇ ਕੋਲ ਬਾਹਰ ਪਿਆ ਵਾ, ਸਿੱਖਾਂ ਦਾ ਅਜੇ ਤੱਕ ਹੈਗਾ ਵਾ। ਇੱਕੋ ਮੰਜਾ ਸੀ ਸਾਡੇ ਕੋਲ, ਹੋਰ ਕੋਈ ਦੂਸਰੀ ਜਸਾਉਣ ਨਹੀਂ ਸੀ। ਅਸੀਂ ਦਾਦੀ ਪੋਤਾ ਇਕੱਠੇ ਸੌਂਦੇ ਰਹੇ ਬੜੀ ਦੇਰ। ਦੁਆ ਕਰ ਅੱਲਾਹ ਤਾਲਾ ਕਿਸੇ ਨੂੰ ਮੁਹਾਜਰ ਨਾ ਕਰੇ। ਜਿਸ ਵੇਲੇ ਮੈਂ ਪੜ੍ਹਦਾ ਨਾ ਲੋਕਾਂ ਨੂੰ ਮੁਹਾਜਰ ਹੋਇਆ, ਸਲਾਬ ਆਇਆ ਹੋ ਜਿਹਾ, ਮੈਨੂੰ ਆਪਣਾ ਵਕਤ ਯਾਦ ਆ ਜਾਂਦਾ। ਉਸ ਵੇਲੇ ਜਦ ਵਕਤ ਯਾਦ ਆਉਂਦਾ ਉਦੋਂ ਆਉਂਦਾ ਯਾਰ ਉਹ ਵੈਰੋਵਾਲ ਚੰਗਾ ਸੀ। ਜਦੋਂ ਕੋਈ ਗੜਬੜ ਹੁੰਦੀ ਆ, ਜਦੋਂ ਕੋਈ ਹੰਗਾਮਾ ਹੁੰਦਾ ਨਾ, ਮੈਨੂੰ ਆਪਣਾ ਵਕਤ ਯਾਦ ਆਉਂਦਾ। ਅੱਲਾ ਤੇਰਾ ਸ਼ੁਕਰ। ਮੇਰਾ ਨਾਨਾ 1, ਨਾਨੀ 2, ਮਾਮਾ 3, ਮਾਸੀ ਦਾ ਪੁੱਤ 4, ਮੇਰਾ ਤਾਇਆ, ਮੇਰੀ ਤਾਈ, ਮੇਰੇ ਤਾਏ ਦਾ ਪੁੱਤ, ਮੇਰੇ ਭਾਣਜਾ ਜਿਹੜਾ ਗੁਰਦਾਸਪੁਰ ਦਾ, ਉਹ ਡੇਰੇ ਵਾਲਾ ਪੁੱਲ ਜਿਹੜਾ ਸਾਡੇ ਵਾਸਤੇ ਕਤਲ ਗਿਆ ਸੀ। ਨਾ ਕਿਸੇ ਕਬਰ ਨਸੀਬ ਹੋਇਆ, ਨਾ ਕਿਸੇ ਨੂੰ ਕਬਰ ਨਸੀਬ ਹੋਈ। ਦਰਿਆਏ ਰਾਵੀ ਬੜਾ ਵਗਦਾ ਸੀ, ਬਾਰਿਸ਼ਾਂ ਬੜੀਆਂ ਹੁੰਦੀਆਂ ਸੀ ਉਸ ਵੇਲੇ। ਉਹ ਲਾਸ਼ਾਂ ਸਾਰੀਆਂ ਦਰਿਆ ਰਾਵੀ ਚ ਗਈਆਂ ਜਾਂ ਉਹ ਲੋਕਾਂ ਨਾਲ ਪੱਤੀਆਂ। ਫੌਜ ਨੇ ਆ ਕੇ ਗੋਲੀ ਚਲਾ ਕੇ ਸਾਰੇ ਸਿੱਖਾਂ ਨੇ ਆ ਕੇ ਸ਼ਹੀਦ ਕਰਤੇ। ਭਾਈ ਮੇਰਾ ਕਹਿੰਦਾ ਬਚ ਕੇ ਆ ਗਿਆ, ਅੱਲਾ ਨੂੰ ਜੰਨਤ ਨਸੀਬ ਕਰੇ। ਉਹ ਕਹਿੰਦਾ ਅਬਦੁਲ ਮਜੀਦ ਹਾਂ ਕਮਾਦਾਂ ਵਿੱਚ ਜਾ ਵੜੇ ਮਗਰ ਜਾਂਦੇ ਸਨ। ਸਾਡੇ ਕੋਲ ਬੰਦੂਕਾਂ ਸੀ, ਸਾਡੇ ਕੋਲ ਵੀ ਡੰਡੇ ਸੀ, ਲੇਕਿਨ ਫੌਜ ਉਹਨਾਂ ਦੀ ਹਮਾਇਤ ਕਰਦੀ ਸੀ। ਸਾਡੀ ਉਹਨੇ ਫੌਜ ਮੈਂ ਜਨਾਬ ਨੂੰ ਅਰਜ਼ ਕੀਤੀ ਨਾ, ਉਹ ਫੌਜ ਸਾਨੂੰ ਲਿਆਈ ਮਰਦਾਂ ਦਾ ਮੁਕਾਬਲਾ ਕਰਕੇ। ਔਰ ਇਸ ਤਰ੍ਹਾਂ ਮੁਕਾਬਲਾ ਉਹਨਾਂ ਨੇ ਕੀਤਾ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ। ਸਾਡੀਆਂ ਗੱਡੀਆਂ ਜਿਹੜੀਆਂ ਉਹ ਤੋਂ ਆਉਂਦੀਆਂ ਸੀ, ਉਹ ਅੱਲਾ ਉਹਦਾ ਕਿਸੇ ਨਾਲ ਦਿਖਾਵੇ। ਔਰਤਾਂ ਦੇ ਪਸਤਾਨ ਕੱਟੇ ਹੋਏ, ਬੱਚੇ ਮੇਰੇ ਭਤੀਜੇ 2 ਸੀ, ਉਹਨਾਂ 2 ਦੇ ਮੋਢੇ ਇੱਥੋਂ ਕੱਟੇ ਹੋਏ ਸੀ ਤਲਵਾਰਾਂ ਨਾਲ, ਮੋਢੇ 2। ਭੈਣਾਂ ਮੇਰੀਆਂ, ਭਰਜਾਈਆਂ ਮੇਰੀਆਂ ਜ਼ਖਮੀ ਹਾਲਤ ਵਿੱਚ ਸੀ। ਉਹ ਹੈਗਾ ਪੋਲੋ ਸ਼ਕਰਗੜ ਜਾਈਏ ਤੇ ਉਹ ਆਉਂਦਾ ਪਹਿਲੋਂ ਨਾਰਵਲ ਨਿਕਲੀਏ ਤੇ ਉਹ ਜੱਸੜ ਸੀ। ਉੱਥੇ ਆ ਕੇ ਹਸਪਤਾਲ 'ਚ ਇਹਨਾਂ ਵਿਚਾਰਿਆਂ ਨੇ ਪਨਾਹ ਲਈ ਸੀ। ਉੱਥੇ ਸਾਡੇ ਸਾਰੇ ਜੀ ਸ਼ਹੀਦ ਹੋਏ, ਸਾਡੇ ਸਾਰੇ ਜੀ ਉੱਥੇ ਸ਼ਹੀਦ ਹੋਏ ਨੇ ਬੇਜਾਰੋ ਗੋਰੋ ਕਫਨ ਬਗੈਰ ਕਿਸੇ ਕਬਰ ਤੋਂ ਅੱਲਾ ਦੇ ਸਪੁਰਦ ਹੋਏ ਨੇ। ਕੋਈ ਕਫਨ ਨਹੀਂ ਮਿਲਿਆ, ਕੋਈ ਕਬਰ ਨਹੀਂ ਮਿਲੀ, ਕੋਈ ਲੈਣਾ ਨਹੀਂ। ਮੇਰਾ ਭਾਈ ਇੱਕ ਸੀ ਮਿਲਟਰੀ ਦੇ ਵਿੱਚ ਜਵਾਨ ਚ ਮਾਸ਼ਾਅੱਲਾ ਰਿਟਾਇਰ ਹੋ ਗਿਆ ਸੀ। ਉਹਦਾ ਦੂਸਰਾ ਭਾਈ ਆਇਆ, ਉਹਨੇ ਦੇਖਿਆ ਜ਼ਖਮੀ ਇਬਰਾਹਿਮ ਖਾਨ ਦਾ ਨਾਂ ਸੀ, ਦਰਿਆ ਰਾਵੀ ਦੇ ਪੁੱਲ ਦੇ ਵਿੱਚ ਪਿਆ ਸੀ। ਭਾਈ ਗੁਲਾਮ ਰਸੂਲ ਨੇ ਕਿਹਾ ਇਬਰਾਹਿਮ ਖਾਨ ਉੱਠ ਸਾਈਕਲ ਮਗਰ ਬੈਠ, ਮੈਂ ਤੈਨੂੰ ਲੈ ਕੇ ਚੱਲਾਂ। ਉਹਨੇ ਕਿਹਾ ਭਾਈ ਨਿਕਲ ਜਾ। ਉਹਦੀ ਸ਼ਾਦੀ ਮਹੀਨਾ ਹੋਇਆ ਸੀ। ਮੇਰਾ ਖਾਲਾਜ਼ਾਦ ਭਾਈ ਆ, ਉਹ ਨਾਲ ਸੀ ਉਸ ਵੇਲੇ, ਉਹ ਅੱਡਾ ਸੀਗਾ। ਉਹ ਕਹਿੰਦਾ ਉਸ ਵੇਲੇ ਅਸੀਂ ਜਿਸ ਵੇਲੇ ਦਰਿਆ ਕ੍ਰਾਸ ਕੀਤਾ ਵਾ ਤੇ ਸਿੱਖ ਜਿਹੜੇ ਸਾਹਮਣੇ ਰਾਵੀ ਦੇ ਕਿਨਾਰੇ ਕਮਾਤ ਸੀਗੇ, ਉਹਨਾਂ ਵਿੱਚੋਂ ਨਿਕਲ ਕੇ ਸਾਡੇ ਤੇ ਹਮਲਾਵਰ। ਕੋਈ ਫੌਜ ਨੇ ਮੁਦਾਖਲਤ ਨਹੀਂ ਕੀਤੀ, ਉਹਨਾਂ ਦੀ ਫੌਜ ਜਿਹੜੀ ਸੀ ਉਹਨਾਂ ਦੀ ਹਮਾਇਤ ਕਰਦੀ ਸੀ। ਔਰ ਉਹ ਪੁਲਿਸ ਜਿਹੜਾ ਸੀ ਉਹਦਾ ਕੀ ਸਿੱਖ ਦਾ ਨਾਂ ਸੀ, ਮਹਿੰਦਰ ਸਿੰਘ ਕੇ ਕੀ ਸੀ, ਡੇਰਾ ਬਾਬਾ ਨਾਨਕ ਉਹਦਾ ਨਾਂ ਜੀ। ਬਟਾਲਿਓਂ ਕਿਹੜਾ ਆਇਆ ਪਿੱਛੋਂ ਕਾਫਲਾ, ਉਹ ਕਾਫਲਾ ਜਿਸ ਵੇਲੇ ਆਇਆ ਉਸ ਕਾਫਲੇ ਦੇ ਨਾਲ ਫਿਰ ਜਿਹੜੇ ਗੁੱਜੀ ਜ਼ਖਮੀ ਸੀ ਉਹ ਪੁਲਿਸ ਲਿਆਈ।